Khadge slams government over reports that China has built 90 villages near Arunachal Pradesh. ਉਹਨੇ ਕਿਹਾ ਵੀ ਇਹ ਠੀਕ ਇਸ ਤੋਂ ਪਹਿਲਾਂ ਸਾਡੇ ਦੂਸਰੇ ਬਾਰਡਰ ਦੇ ਉੱਤੇ ਚਾਈਨਾ 628 ਪਿੰਡ ਵਸਾ ਚੁੱਕਾ ਹੈ। ਨਰਿੰਦਰ ਮੋਦੀ ਜੀ, you are adopting the policy of giving a red salute to China instead of showing red eyes. ਚਾਈਨਾ ਨੇ ਦੂਸਰੇ ਪਾਸੇ ਬ੍ਰਹਮਪੁੱਤਰਾ ਦਰਿਆ ਦੇ ਉੱਤੇ ਜਿਹੜਾ 30% ਇੰਡੀਆ ਦੇ ਟੋਟਲ ਜਿਹੜਾ ਕਲੀਨ ਵਾਟਰ ਹੈ ਉਸ ਦਾ ਸਾਧਨ ਹੈ, ਉਸ ਦੇ ਉੱਤੇ ਚਾਈਨਾ ਨੇ ਐਲਾਨ ਕੀਤਾ ਵੀ ਅਸੀਂ ਸਭ ਤੋਂ ਵੱਡਾ ਡੈਮ ਬਣਾਉਣ ਜਾ ਰਹੇ ਹਾਂ। ਉਹਨੇ ਕਿਹਾ ਵੀ ਤੁਸੀਂ ਕਿੱਥੇ ਖੜੇ ਹੋ? ਜਿਸ ਚਾਈਨਾ ਦੇ ਖਿਲਾਫ ਅਮਰੀਕਾ ਦੇ ਕੁਹਾੜੀ ਦਾ ਦਸਤਾ ਬਣਨ ਲਈ ਭਾਰਤ ਤਿਆਰ ਸੀ, ਉਸ ਚਾਈਨਾ ਨਾਲ ਤਾਂ ਟਰੰਪ ਸੈਕੰਡ ਟਰਮ ਦੇ ਵੇਲੇ ਖੁਦ ਸ਼ੀ ਜਿਨਪਿੰਗ ਨੂੰ ਕਾਲ ਕਰਕੇ ਇਨਾਗਰੇਸ਼ਨ 'ਤੇ ਵੀ ਸੱਦਦਾ ਹੈ, ਅਤੇ ਉਹਨਾਂ ਦੀ ਸਟਰੈਂਥ ਇਹ ਹੈ ਕਿ ਵੀ ਉਹ ਆਪਣੇ ਡਿਪਟੀ ਨੂੰ ਭੇਜਦਾ, ਖੁਦ ਵੀ ਨਹੀਂ ਆਉਂਦਾ। ਟਰੰਪ ਨੇ ਪਿਛਲੇ ਦਿਨਾਂ 'ਚ ਕਲੀਅਰ ਕਰਤਾ ਵੀ ਇਸ ਵੇਲੇ ਤਿੰਨੋਂ ਹੀ ਪਾਵਰਸ ਨੇ ਦੁਨੀਆ 'ਚ, ਅਮਰੀਕਾ, ਚਾਈਨਾ ਔਰ ਰਸ਼ੀਆ। ਭਾਰਤ ਤੱਕ ਤਾਂ ਨੇੜੇ ਤੇੜੇ ਵੀ ਲਾਈ ਨਹੀਂ ਕਰਦਾ। That a trade deal was possible with China, a key target in the US leaders' tariff policy. Viewers, welcome back on program. So viewers, ਗੱਲਬਾਤ ਕਰਨ ਜਾ ਰਹੇ ਹਾਂ ਕਿ ਕਾਂਗਰਸ ਦੇ ਪ੍ਰੈਜ਼ੀਡੈਂਟ ਮਲਿਕਾਰਜੁਨ ਖੜਗੇ ਨੇ ਕਿਹਾ ਹੈ ਕਿ ਚੀਨ ਵੱਲੋਂ ਅਰੁਣਾਚਲ ਪ੍ਰਦੇਸ਼ ਦੇ ਬਾਰਡਰ ਨਾਲ 90 ਪਿੰਡ ਵਸਾਏ ਗਏ ਹਨ, ਪਰ ਮੋਦੀ ਸਰਕਾਰ ਵੱਲੋਂ ਇਸ ਦੇ ਉੱਤੇ ਪੂਰੀ ਚੁੱਪੀ ਧਾਰੀ ਗਈ ਹੈ ਔਰ ਖੜਗੇ ਅਨੁਸਾਰ ਭਾਰਤ ਵੱਲੋਂ ਚੀਨ ਨੂੰ ਲਾਲ ਦਿਖਾਉਣ ਦੀ ਬਜਾਏ ਲਾਲ ਸਲਾਮ ਕੀਤਾ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਆਲਰੇਡੀ ਗੱਲ ਕਰਕੇ ਹਟੇ ਹਾਂ ਕਿ ਅਮਰੀਕਾ ਦੇ ਮਾਮਲੇ 'ਚ ਕਿਵੇਂ ਮੋਦੀ ਸਰਕਾਰ ਜਿਹੜੀ ਹੈ ਉਸ ਨੇ ਬਿਲਕੁਲ ਸਰੈਂਡਰ ਕੀਤਾ। ਪਿਛਲੇ ਦਿਨਾਂ 'ਚ ਵੀ ਅਸੀਂ ਮੋਦੀ ਦੀ ਅਮਰੀਕਾ ਫੇਰੀ ਔਰ ਈਵਨ ਉਹਨਾਂ ਦੇ ਜਿਹੜੇ ਐਨਾਲਿਸਟ ਨੇ ਕਿ ਟੋਟਲ ਸਰੈਂਡਰ, ਕੋਈ ਰੀੜ ਦੀ ਹੱਡੀ ਤਾਂ ਦੂਰ ਦੀ ਗੱਲ, ਕੋਈ ਅਦਰਵਾਈਜ਼ ਵੀ ਜਿਹਨੂੰ ਕਹਿੰਦੇ ਨੇ ਕਿ ਲੰਮੇ ਪੈ ਜਾਣਾ ਔਰ ਹਜ਼ੂਰ ਸਾਡੇ ਮਾਈ ਬਾਪ ਕਹਿ ਕੇ ਜਿਹੜਾ ਉਹ ਵਾਪਸ ਚਲੇ ਗਏ ਔਰ ਮਨ ਮਰਜ਼ੀ ਦੀਆਂ ਸ਼ਰਤਾਂ ਜਾਂ ਮਨ ਮਰਜ਼ੀ ਦਾ ਸੌਦਾ F-35 ਹੋਏ ਜਾਂ ਮਾਈਗਰੈਂਟਸ ਦੇ ਇਸ਼ੂ ਹੋਣ ਜਾਂ ਟ੍ਰੇਡ ਦੇ ਉੱਤੇ ਜਿਹੜਾ ਟੈਰਿਫ ਔਰ ਦੂਜਾ ਲਾਉਣ ਦਾ, ਉਹ ਟਰੰਪ ਨੇ ਬਿਲਕੁਲ ਜਿਹੜੀ ਹੈ ਉਹ ਆਪਣਾ ਜਿਹੜਾ ਉਹ ਪੂਰਾ ਜ਼ੋਰ ਚਲਾਇਆ। ਹੁਣ ਦੂਸਰੇ ਪਾਸੇ ਚਾਈਨਾ ਦੇ ਹਵਾਲੇ ਨਾਲ ਦੇਖੋ, ਹੁੰਦਾ ਇਹ ਹੈ ਔਰ ਇਸ ਗੱਲ ਨੂੰ ਜਿਹੜੇ ਉਹਨਾਂ ਦੇ ਥੋੜ੍ਹੇ ਬਹੁਤ ਇਮਾਨਦਾਰ ਕਿਸਮ ਦੇ ਐਨਾਲਿਸਟ ਨੇ ਉਹ ਇਹ ਸਮਝਦੇ ਨੇ ਕਿ ਭਾਰਤ ਵਰਗਾ ਮੁਲਕ ਜਿਸ ਦਾ ਕੋਈ ਆਪਣਾ ਉਸ ਕਿਸਮ ਦਾ ਕੋਈ ਆਧਾਰ ਨਹੀਂ ਹੈ, ਜੇ ਤਾਂ ਇਕੋਨਮੀ ਦੀ ਵੀ ਗੱਲ ਕਰੀਏ 3 ਟ੍ਰਿਲੀਅਨ, ਅਮਰੀਕਾ ਦੀ 29 ਟ੍ਰਿਲੀਅਨ ਔਰ ਚਾਈਨਾ ਦੀ 23 ਟ੍ਰਿਲੀਅਨ ਦੇ ਸਾਹਮਣੇ ਕੁਛ ਵੀ ਨਹੀਂ ਹੈ। ਕੋਈ ਇਨੋਵੇਸ਼ਨ ਨਹੀਂ ਹੈ, ਕੋਈ ਕਾਢ ਨਹੀਂ। ਇਹ ਠੀਕ ਹੈ ਕਿ ਵੀ 60s ਦੇ ਵਿੱਚ ਜਾਂ ਲੇਟ 50s 'ਚ IITs ਨਹਿਰੂ ਨੇ ਬਣਾਏ, ਉਹਦਾ ਐਡਵਾਂਟੇਜ ਇੰਡੀਆ ਨੂੰ ਮਿਲਿਆ ਕਿ ਉਹਨਾਂ ਨੇ ਇਹ ਜਿਹੜੀ ਕੰਪਿਊਟਰ ਲਾਈਨ ਔਰ ਸੌਫਟਵੇਅਰ ਔਰ ਉਹਦੇ 'ਚੋਂ ਅੱਗੇ ਗਏ। ਲੇਕਿਨ ਹੁਣ ਬਰਾਬਰ ਦਾ ਚੈਲੰਜ ਜਦੋਂ ਆਊਟਸੋਰਸਿੰਗ ਬੰਦ ਹੋਣ ਦੀ ਲਾਈਨ ਆ ਰਹੀ ਹੈ ਜਾਂ ਉਸ ਦੇ ਥੱਲੇ 125 ਬਿਲੀਅਨ ਦੇ ਨੇੜੇ ਤੇੜੇ ਜਿਹੜੀਆਂ ਬਾਹਰੋਂ ਜਿਹੜੀਆਂ ਨੇ ਰਿਮਿਟੈਂਸਿਸ ਜਾਂਦੀਆਂ ਸੀ, ਅੱਧੀਆਂ ਦਾ ਅਮਰੀਕਾ 'ਚੋਂ ਸੀ, ਉਹ ਸਾਰਾ ਬਲੌਕ ਹੋਣ ਜਾ ਰਿਹਾ। ਮੈਨੂਫੈਕਚਰਿੰਗ ਹੱਬ ਇੰਡੀਆ ਕਦੇ ਵੀ ਬਣਿਆ ਨਹੀਂ। ਕਹਿਣ ਨੂੰ ਕਹੀ ਜਾਓ ਮੇਕ ਇੰਡੀਆ ਗ੍ਰੇਟ, ਮੇਕ ਇਨ ਇੰਡੀਆ ਫਲਾਣਾ, ਵੀ ਤੁਹਾਡੇ ਤਾਂ ਮੰਦਰਾਂ ਦੇ ਬੁੱਤ ਵੀ ਚੀਨ ਦੇ ਬਣੇ ਹੋਏ ਨੇ। ਔਰ ਜੇ ਮੋਦੀ ਦਾ ਹੀ ਉਹਦੇ ਪੈਨ, ਉਹਦਾ ਕਾਲਰ, ਉਹਦੇ ਗੋਗਲ, ਉਹਦੇ ਦੂਜੇ ਦੇਖੋ, ਕੁਛ ਵੀ ਇੰਡੀਆ ਦਾ ਬਣਿਆ ਹੋਇਆ ਨਹੀਂ, ਉਹ ਸਾਰੇ ਹੀ ਉਸ ਕਿਸਮ ਦਾ। ਲੇਕਿਨ ਤੁਸੀਂ ਲੋਕਾਂ ਨੂੰ ਜਿਹੜਾ ਉਸ ਕਿਸਮ ਦਾ ਭਰਮ 'ਚ ਪਾਈ ਰੱਖੋ। ਹੁਣ ਹਕੀਕਤ ਜਿਹੜੀ ਹੈ ਉਹ ਇਹ ਹੈ ਕਿ ਵੀ ਇੱਕ ਪਾਸੇ ਅਮਰੀਕਾ ਦੇ ਸਾਹਮਣੇ ਜਿਵੇਂ S ਜੈ ਸ਼ੰਕਰ ਨੇ ਇਹਨਾਂ ਦੀ ਫੋਰਨ ਪਾਲਿਸੀ ਲਿਆ ਕੇ ਜਿਹੜੀ ਹੈ, ਇੰਦਰਾ ਗਾਂਧੀ ਤਾਂ ਝੁਕ ਗਈ ਸੀ ਸੋਵੀਅਤ ਯੂਨੀਅਨ ਵੱਲ, ਪਰ ਅਮਰੀਕਾ ਨਾਲੋਂ ਕੋਈ ਤੋੜ ਵਿਛੋੜ ਨਹੀਂ ਸੀ। 1999 ਤੋਂ ਬਾਅਦ ਜਦੋਂ ਸੋਵੀਅਤ ਯੂਨੀਅਨ ਦੇ 15 ਹਿੱਸੇ ਹੋਏ, ਉਦੋਂ ਇੰਡੀਆ ਦੇ ਵਿੱਚ ਇੰਨੀ ਹਲਚਲ, ਦੂਜੇ ਉਹਨਾਂ ਨੂੰ ਲੱਗਾ ਕਿ ਵੀ ਇਹ ਤਾਂ ਕੰਮ ਮੁੱਕ ਗਿਆ, ਅਮਰੀਕਾ ਵੱਲ ਜਾਣਾ ਸ਼ੁਰੂ ਹੋਇਆ। ਜੇ ਮਨਮੋਹਨ ਸਿੰਘ ਨੇ 10 ਸਾਲ ਜਿਹੜਾ 2004 ਤੋਂ 2014 ਤੱਕ 2 ਟਰਮ ਉਹਦਾ ਰੂਲ ਰਿਹਾ, ਉਹਨੇ ਇੱਕ ਬੈਲੈਂਸ ਫਿਰ ਵੀ ਰੱਖਿਆ। ਅਮਰੀਕਾ ਤੋਂ ਕੰਸੈਸ਼ਨ ਵੀ ਲੈ ਲਏ, ਉਹ ਨਿਊਕਲੀਅਰ ਟ੍ਰੀਟੀ ਜਿਹੜੀ ਉਹਨਾਂ ਨੇ ਨਿਊਕਲੀਅਰ ਧਮਾਕੇ ਕੀਤੇ ਸੀ, ਪ੍ਰੈਸਲਰ ਅਮੈਂਡਮੈਂਟ ਅਮਰੀਕਾ ਦੀ ਉਹਨਾਂ ਦੇ ਉੱਤੇ ਲੱਗੀ ਹੋਈ ਸੀ, ਉਹਦੇ ਤੋਂ ਵੀ ਆਫ ਦਾ ਹੁੱਕ ਹੋ ਗਏ।
ਜੁਆਇੰਟ ਜਿਹੜੇ ਨੇ ਉਹਦੇ 'ਚ ਔਰ ਇਕੋਨਮੀ ਵੀ ਮਨਮੋਹਨ ਸਿੰਘ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਉਸ ਨੇ ਭਾਰਤ ਨੂੰ 20-25 ਸਾਲ ਲੀਜ਼ ਆਫ ਲਾਈਫ ਦਿੱਤੇ ਔਰ ਇਨ ਸਪਾਈਟ ਆਫ ਵੀ ਸਿੱਖਾਂ ਦਾ ਤਾਂ ਕੁਝ ਨਹੀਂ ਸਵਾਰ ਹੈ ਰਾਦਰ ਈਵਨ ਉਹਦੀ ਮਨਮੋਹਨ ਸਿੰਘ ਦੇ ਮਰਨ ਦੇ ਉੱਤੇ ਜਿਸ ਕਿਸਮ ਦੀਆਂ ਟ੍ਰਿਬਿਊਟਸ ਅਮ੍ਰਿਤਿਆ ਸੈਨ ਨੋਬਲ ਲੌਰੀਏਟ ਤੋਂ ਲੈ ਕੇ ਔਰ ਪ੍ਰੈਜ਼ੀਡੈਂਟ ਓਬਾਮਾ ਤੋਂ ਲੈ ਕੇ ਈਵਨ ਉਹਨਾਂ ਦੇ ਈਵਨ ਸੁਬਰਾਮਨੀਅਮ ਸਵਾਮੀ ਵਰਗਾ ਜਿਹੜਾ ਹਰ ਇੱਕ 'ਚ ਕੀੜੇ ਕੱਢਦਾ ਮੈਂ ਦੇਖ ਰਿਹਾ ਸੀ ਵੀ ਉਹਨੇ ਵੀ ਜਿੰਨੀ ਖੂਬਸੂਰਤ ਟ੍ਰਿਬਿਊਟ ਦਿੱਤੀ ਉਹਨੂੰ ਸੋ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਉਸ ਦੇ ਉੱਤੇ ਕੋਈ ਕਾਲਾ ਧੱਬਾ ਵੀ ਨਹੀਂ ਲੱਗਾ ਕੋਈ ਕਰਪਸ਼ਨ ਦਾ ਦੂਜਾ ਸਿੱਖਾਂ ਦਾ ਕੁਝ ਨਹੀਂ ਸਵਾਰ ਰਿਹਾ ਲੇਕਿਨ ਇਸ ਸਾਰੇ ਨੂੰ ਔਰ ਉਹਨੇ ਇੱਕ ਇੰਟਰਨੈਸ਼ਨਲ ਲੈਵਲ ਦੇ ਉੱਤੇ ਬੈਲੈਂਸ ਵੀ ਸਟ੍ਰਾਈਕ ਕੀਤਾ ਭਾਵੇਂ ਪ੍ਰੋ ਅਮਰੀਕਾ ਸਟਾਂਸ ਸ਼ੁਰੂ ਹੋ ਗਿਆ ਲੇਕਿਨ ਸੋਵੀਅਤ ਯੂਨੀਅਨ ਨਹੀਂ ਸੀ ਰਸ਼ੀਆ ਸੀ ਉਹਨਾਂ ਦੇ ਨਾਲ ਇੱਕ ਬੈਲੈਂਸ ਵੀ ਰੱਖਿਆ ਜਿਸ ਤੇਜ਼ੀ ਨਾਲ ਇੱਕ ਪਾਸੇ ਝੁਕੇ ਇੰਨਾ ਕੁ ਝੁਕੇ ਕਿ ਚਾਈਨਾ ਦੇ ਖਿਲਾਫ ਜਿਹੜਾ ਉਹ ਉਹਨਾਂ ਦਾ ਆਪਣਾ ਮੋਢਾ ਦੇਣ ਨੂੰ ਤਿਆਰ ਹੋ ਗਏ ਕੁਆਡ ਟਰੰਪ ਦੀ ਪਹਿਲੀ ਟਰਮ ਦੇ ਵੇਲੇ ਜਾਪਾਨ ਔਰ ਉਸ ਆਸਟ੍ਰੇਲੀਆ ਦੇ ਨਾਲ ਇੰਡੀਆ ਅਮਰੀਕਾ ਚੀਨ ਦੇ ਖਿਲਾਫ ਔਰ ਚਾਈਨਾ ਨੇ ਉਸ ਦਾ ਔਰ ਹੌਸਲਾ ਇੰਨਾ ਕੁ ਵੱਧ ਗਿਆ 2019 'ਚ ਅਸੀਂ ਦੇਖਦੇ ਹਾਂ ਵੀ ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਕਿ ਜੰਮੂ ਕਸ਼ਮੀਰ ਦਾ ਮੁੱਦਾ ਜਿਹੜਾ ਹੈ ਉਹ ਸਿਕਿਉਰਿਟੀ ਕੌਂਸਲ 'ਚ ਹੈ ਇਹ ਯਕ ਤਰਫਾ ਤੁਸੀਂ ਉਸ ਦੇ ਵਿੱਚ ਕੋਈ ਤਬਦੀਲੀ ਨਹੀਂ ਪਾਕਿਸਤਾਨ ਨੂੰ ਵੀ ਜੇ ਸ਼ਿਮਲਾ ਐਗਰੀਮੈਂਟ ਤੋਂ ਬਾਅਦ ਵੀ ਬਾਈਲੇਟਰਲਿਜ਼ਮ ਦਾ ਕਨਸੈਪਟ ਹੈ ਉਹਦਾ ਸੂਬੇ ਦਾ ਵਜੂਦ ਮਿਟਾ ਦਿੱਤਾ ਇਹਨਾਂ ਨੂੰ ਇਹ ਭੁੱਲ ਗਿਆ ਵੀ ਲਦਾਖ ਦੇ ਉੱਤੇ ਚਾਈਨਾ ਦਾ ਕਲੇਮ ਹੈ ਔਰ ਚਾਈਨਾ ਨੂੰ ਤੁਸੀਂ ਯੂਨੀਅਨ ਟੈਰੀਟਰੀ ਬਣਾ ਕੇ ਉਸ ਡਿਸਪਿਊਟਡ ਏਰੀਆ ਜਿਹੜਾ UN ਨੇ ਲੇਬਲ ਆਇਆ ਸੀ ਉਹਨੂੰ ਤੁਸੀਂ ਤੋੜਿਆ ਚਾਈਨਾ ਨੇ ਵਿਦਨ ਔਰ ਪਾਰਲੀਮੈਂਟ 'ਚ ਖਲੋ ਕੇ ਉਹ ਗੈਂਡੇ ਦਾ ਬੱਚਾ ਅਮਿਤ ਸ਼ਾਹ ਕਹਿੰਦਾ ਵੀ ਅਸੀਂ ਅਕਸਾਈ ਚਿੰਨ 38,000 ਸਕੁਅਰ ਕਿਲੋਮੀਟਰ ਟੈਰੀਟਰੀ ਚੀਨ ਤੋਂ ਵਾਪਸ ਲਵਾਂਗੇ ਅਸੀਂ ਨਾ ਲਈਏ ਤਾਂ ਭਾਰਤ ਮਾਤਾ ਦੇ ਸਪੂਤ ਨਹੀਂ ਚਾਈਨਾ ਨੇ ਜਿਹੜਾ ਉਹ ਸਾਲ ਵੀ ਪੂਰਾ ਨਹੀਂ ਹੋਣ ਦਿੱਤਾ ਜੂਨ 2020 'ਚ ਉਹਨਾਂ ਨੇ ਗਲਵਾਨ 'ਚ ਡੰਡਿਆਂ ਦੇ ਨਾਲ ਤੇ ਸੁੰਮਾਂ ਵਾਲੀਆਂ ਤਾਰਾਂ ਦੇ ਨਾਲ ਹੀ ਜਿਹੜਾ ਇਹਨਾਂ ਦਾ 20 ਫੌਜੀ ਮਾਰਤੇ ਔਰ ਹੁਣ ਤੱਕ ਉਹ 4,000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਲੈ ਚੁੱਕੇ ਨੇ ਇਹਨਾਂ ਦੇ ਕੋਲ ਜਿਹੜੀ ਅਨਬੈਲੈਂਸ ਸਾਰੀ ਪਾਲਿਸੀ ਫਿਰ ਰਸ਼ੀਆ ਵੱਲ ਦੌੜੇ ਫਿਰ ਦੂਜਾ ਹੋਇਆ ਜੀ ਅਸੀਂ ਡੀਐਸਕੇਲੇਟ ਕਰਨਾ ਚਾਈਨਾ ਉੱਥੇ ਹੀ ਬੈਠਾ ਹੁਣ ਗੱਲ ਉਹਨਾਂ ਨੂੰ ਇਹ ਲੱਗਦਾ ਸੀ ਕਿ ਜੀ ਹੁਣ ਸਾਡੀ ਯਾਰੀ ਥਾਣੇਦਾਰ ਨਾਲ ਪੈ ਗਈ ਹੈ ਅਮਰੀਕਾ ਵੱਡਾ ਥਾਣੇਦਾਰ ਹੈ ਸਾਨੂੰ ਕੀ ਪਰਵਾਹ ਹੈ ਪਰ ਥਾਣੇਦਾਰ ਕਹਿਣ ਨੂੰ ਜੋ ਮਰਜ਼ੀ ਕਹੇ ਵੀ ਚਾਈਨਾ ਨੂੰ ਘੇਰਨਾ ਉਹਨਾਂ ਨੂੰ ਇਹ ਪਤਾ ਹੈ ਕਿ ਵੀ ਅਲਟੀਮੇਟਲੀ ਚਾਈਨਾ ਇੱਕ ਮਿਲਟਰੀ ਔਰ ਇਕਨੋਮਿਕਲ ਵਰਲਡ ਪਾਵਰ ਹੈ ਔਰ ਜਿਵੇਂ ਟਰੰਪ ਨੇ ਪਿਛਲੇ ਦਿਨਾਂ 'ਚ ਕਲੀਅਰ ਕਰਤਾ ਵੀ ਇਸ ਵੇਲੇ ਤਿੰਨੋਂ ਹੀ ਪਾਵਰਸ ਨੇ ਦੁਨੀਆ 'ਚ ਅਮਰੀਕਾ ਚਾਈਨਾ ਔਰ ਰਸ਼ੀਆ ਭਾਰਤ ਤੱਕ ਤਾਂ ਨੇੜੇ ਤੇੜੇ ਵੀ ਲਾਈ ਨਹੀਂ ਕਰਦਾ ਹੁਣ ਜਿਸ ਚਾਈਨਾ ਦੇ ਖਿਲਾਫ ਅਮਰੀਕਾ ਦੇ ਕੁਹਾੜੀ ਦਾ ਦਸਤਾ ਬਣਨ ਲਈ ਭਾਰਤ ਤਿਆਰ ਸੀ ਉਸ ਚਾਈਨਾ ਨਾਲ ਤਾਂ ਟਰੰਪ ਸੈਕੰਡ ਟਰਮ ਦੇ ਵੇਲੇ ਖੁਦ ਸ਼ੀ ਜਿਨਪਿੰਗ ਨੂੰ ਕਾਲ ਕਰਕੇ ਇਨਾਗਰੇਸ਼ਨ ਤੇ ਵੀ ਸੱਦਦਾ ਤੇ ਉਹਨਾਂ ਦੀ ਸਟਰੈਂਥ ਇਹ ਹੈ ਕਿ ਵੀ ਉਹ ਆਪਣੇ ਡਿਪਟੀ ਨੂੰ ਭੇਜਦਾ ਖੁਦ ਵੀ ਨਹੀਂ ਆਉਂਦਾ ਔਰ ਹੁਣ ਵੀ ਜਿਹੜਾ ਉਹਨਾਂ ਦੀ ਅੱਜ ਦੀ ਇਹ ਖਬਰ ਹੈ ਕਿ ਟਰੰਪ ਨੇ ਕਿਹਾ ਕਿ ਟ੍ਰੇਡ ਡੀਲ ਪੋਸੀਬਲ ਵਿਦ ਚਾਈਨਾ ਉਹਨੇ ਕਿਹਾ ਜੀ ਅਸੀਂ ਜਿਹੜਾ ਸਾਨੂੰ ਚਾਈਨਾ ਦੇ ਫੋਰਨ ਮਿਨਿਸਟਰ ਨੇ ਵੀ ਕਿਹਾ ਕਿ ਬੀਜਿੰਗ ਤੇ ਵਾਸ਼ਿੰਗਟਨ ਜਿਹੜੇ ਨੇ ਉਹ ਆਪਸੀ ਜਿਹੜੇ ਮਤਭੇਦ ਨੇ ਉਹ ਡਾਇਲੌਗ ਰਾਹੀਂ ਜਿਹੜਾ ਉਹ ਦੂਰ ਕਰ ਲੈਣਗੇ ਔਰ ਉਹਦੇ 'ਚ ਇਕੁਆਲਿਟੀ ਐਂਡ ਮਿਊਚੁਅਲ ਰਿਸਪੈਕਟ ਇਹ ਹੋਏਗਾ ਔਰ ਕਿਉਂਕਿ ਡੋਨਲਡ ਟਰੰਪ ਨੇ 19 ਫਰਵਰੀ ਨੂੰ ਬੁੱਧਵਾਰ ਯਾਨੀ ਕੱਲ੍ਹ ਹੀ ਇਹ ਕਿਹਾ ਕਿ ਦੈਟ ਏ ਟ੍ਰੇਡ ਡੀਲ ਵਾਜ਼ ਪੋਸੀਬਲ ਵਿਦ ਚਾਈਨਾ ਏ ਕੀ ਟਾਰਗੇਟ ਇਨ ਦਾ US ਲੀਡਰਸ ਟੈਰਿਫ ਪਾਲਿਸੀ ਹਾਲੇ ਟੈਰਿਫ ਲਾਏ ਨੇ ਚਾਈਨਾ ਦੇ ਉੱਤੇ ਵੀ ਉਹਨੇ ਕਿਹਾ ਜੀ ਇਹਨੇ ਟਰੰਪ ਨੇ ਕਿ ਅਸੀਂ ਤਾਂ 2020 'ਚ ਹੀ ਜਿਹੜਾ ਗ੍ਰੇਟ ਟ੍ਰੇਡ ਡੀਲ ਚਾਈਨਾ ਨਾਲ ਕਰਨ ਦੇ ਨੇੜੇ ਪਹੁੰਚ ਗਏ ਸੀ ਹੁਣ ਅਸੀਂ ਨਵੀਂ ਡੀਲ ਕਰਾਂਗੇ ਔਰ 에ਅਰ ਫੋਰਸ 1 ਦੇ ਜਹਾਜ਼ ਦੇ ਉੱਤੇ ਟਰੰਪ ਨੇ ਕਿਹਾ ਕਿ ਵੀ ਇਹ 1 ਮਹੀਨਾ ਮੈਨੂੰ ਹੋ ਗਿਆ ਔਰ ਇਹ ਸਾਰੇ ਦੇ ਚੱਲਦੇ ਆ ਅਸੀਂ ਟ੍ਰੇਡ ਐਂਡ ਟੈਰਿਫ ਦੇ ਵਿੱਚ ਕੋਈ ਵਿਨਰ ਨਹੀਂ ਹੁੰਦਾ ਇਹ ਗੱਲ ਉਹਨਾਂ ਦੇ ਚੀਨ ਵਾਲਿਆਂ ਨੇ ਵੀ ਕਹੀ ਕਿ ਭਾਈ ਇਹ ਲੜਾਈ 'ਚ ਕਿਸੇ ਨੇ ਜੇਤੂ ਨਹੀਂ ਹੋਣਾ ਇਹ ਸਿਰਫ ਲੋਕਾਂ ਦੇ ਹਿੱਤਾਂ ਦਾ ਨੁਕਸਾਨ ਕਰੇਗਾ ਇਸ ਲਈ ਅਸੀਂ ਜਿਹੜਾ ਉਹ ਆਪਸ ਦੇ ਵਿੱਚ ਡਿਸਕਸ ਕਰਕੇ ਜਿਹੜਾ ਕੋਈ ਨਾ ਕੋਈ ਜਿਹੜਾ ਆਨਰੇਬਲ ਸਮਝੌਤਾ ਜਿਹਦੇ 'ਚ ਮਿਊਚੁਅਲ ਰਿਸਪੈਕਟ ਔਰ ਇਕੁਆਲਿਟੀ ਹੋਏ ਹੁਣ ਇਹ ਪਾਰਟ ਤਾਂ ਹੋ ਗਿਆ ਹੁਣ ਤਾਂ ਭਾਰਤ ਨੂੰ ਵੀ ਨਜ਼ਰ ਆ ਗਿਆ ਕਿ ਵੀ ਇਹ ਜਿਹੜਾ ਚੀਨ ਦੇ ਖਿਲਾਫ ਸੀ ਅਮਰੀਕਾ ਤਾਂ ਅਦਰ ਵੇ ਰਾਊਂਡ ਹੈ
ਫਿਰ ਇਸੇ ਤਰ੍ਹਾਂ ਹਾਲਾਂ ਰਸ਼ੀਆ ਵਾਲੀ ਨੀਤੀ ਭਾਰਤ ਦੇ ਫਾਇਦੇ ਜਾ ਸਕਦੀ ਹੈ, ਕਿਉਂਕਿ ਜਿਹੜੀਆਂ ਸੈਂਕਸ਼ਨਸ ਲੱਗੀਆਂ ਜੇ ਯੂਕਰੇਨ ਦੇ ਮੁੱਦੇ ਤੇ ਜਿਵੇਂ ਟਰੰਪ ਨੇ ਲਾਈਨ ਲਈ ਹੈ, ਉਹਦੇ 'ਚ ਭਾਰਤ ਦੇ ਉੱਤੇ ਜਿਹੜੀਆਂ ਪਾਬੰਦੀਆਂ ਹੋਣਗੀਆਂ, ਹੁਣ ਉਹ ਕਰੂਡ ਆਇਲ ਨਹੀਂ ਖਰੀਦ ਸਕਦੇ। ਪਰ ਜੇ ਅਮਰੀਕਾ ਰਸ਼ੀਆ ਡੀਲ ਹੋ ਜਾਂਦੀ ਹੈ ਔਰ ਜਿਹੜੀ ਮੰਗ ਹੈ ਪੁਤਿਨ ਦੀ ਕਿ ਇਕਨੋਮਿਕਲ ਸੈਂਕਸ਼ਨਸ ਖਤਮ ਕੀਤੀਆਂ ਜਾਣ, ਉਹ ਭਾਰਤ ਲਈ ਲੇਕਿਨ ਚਾਈਨਾ ਦਾ ਜਿਹੜਾ ਪਾਰਟ ਹੈ, ਉਹ ਚਾਈਨਾ ਨੂੰ ਇਹਨਾਂ ਨੇ ਆਲਰੇਡੀ ਜਿਹਨੂੰ ਕਹਿੰਦੇ ਨੇ ਵੀ ਰੈੱਡ ਉਹ ਕੱਪੜਾ ਦਿਖਾਇਆ ਹੋਇਆ ਬੁੱਲ ਨੂੰ। ਔਰ ਇਹ ਜਿਹੜੀ ਹੁਣ ਮੈਂ ਖਬਰ ਡਿਸਕਸ ਕਰਨ ਲੱਗਾ, ਇਹ ਕੋਈ ਅਸੀਂ ਨਹੀਂ ਘੜੀ ਹੋਈ। ਕਾਂਗਰਸ ਦੇ ਪ੍ਰੈਜ਼ੀਡੈਂਟ ਮਲਿਕਾਰਜਨ ਖਰਗੇ ਨੇ ਇਹ ਕਿਹਾ ਕਿ ਅਰੁਣਾਚਲ ਪ੍ਰਦੇਸ਼ ਦੇ ਨਾਲ ਲੱਗਦੇ ਏਰੀਏ 'ਚ ਬਾਰਡਰ ਤੇ 90 ਪਿੰਡ ਚਾਈਨਾ ਨੇ ਆਬਾਦ ਕਰ ਦਿੱਤੇ ਨੇ। ਖੜਗੇ ਸਲੈਮਸ ਗਵਰਨਮੈਂਟ ਓਵਰ ਰਿਪੋਰਟਸ that China has built 90 villages near ਅਰੁਣਾਚਲ ਪ੍ਰਦੇਸ਼। ਉਹਨੇ ਕਿਹਾ ਵੀ ਇਹ ਠੀਕ ਹੈ, ਇਸ ਤੋਂ ਪਹਿਲਾਂ ਸਾਡੇ ਦੂਸਰੇ ਬਾਰਡਰ ਦੇ ਉੱਤੇ ਚਾਈਨਾ 628 ਪਿੰਡ ਵਸਾ ਚੁੱਕਾ ਹੈ, ਹੁਣ 90 ਪਿੰਡ ਹੋਰ ਵਸਾ ਦਿੱਤੇ ਨੇ। ਔਰ ਉਹਨੇ ਕਿਹਾ ਕਿ ਵੀ ਇਹ ਉਹਦਾ ਹੀ ਟਰਮ ਹੈ ਕਿ ਵੀ ਇੱਕ ਪਾਸੇ ਚਾਈਨਾ ਦੇ ਨਾਲ ਨਰਿੰਦਰ ਮੋਦੀ ਜੀ you are adopting the policy of giving a red salute to China instead of showing red eyes। ਵੀ ਉਹਨੂੰ ਤੁਸੀਂ ਲਾਲ ਅੱਖਾਂ ਨਹੀਂ ਦਿਖਾ ਰਹੇ, ਤੁਸੀਂ ਤਾਂ ਲਾਲ ਸਲਾਮ। ਕਿਉਂਕਿ ਜਿਹੜਾ ਕਮਿਊਨਿਸਟ ਕੰਟਰੀਜ਼ ਨੇ ਰਸ਼ੀਆ ਜਾਂ ਚਾਈਨਾ, ਇਹ ਰੈੱਡ ਇਹਨਾਂ ਦਾ ਰਿਹਾ ਤਾਂ ਉਹਨੂੰ ਲਾਲ ਸਲਾਮ ਹੀ ਕਹਿੰਦਾ ਸੀ, ਕਿਉਂਕਿ ਰੈਵੋਲੂਸ਼ਨ ਨਾਲ ਜੋੜ ਕੇ ਰੈੱਡ। ਉਹਨੇ ਕਿਹਾ ਜੀ ਵੀ ਤੁਸੀਂ ਤਾਂ ਲਾਲ ਅੱਖਾਂ ਦਿਖਾਣੀਆਂ ਸੀ, ਤੁਸੀਂ ਤਾਂ 38,000 ਸਕੁਅਰ ਕਿਲੋਮੀਟਰ ਵੀ ਲੈਣਾ ਸੀ ਅਕਸਾਈ ਚੇਨ ਔਰ ਦੂਜੇ। ਉਹਨੇ ਕਿਹਾ ਵੀ ਬਿਲਕੁਲ ਇਹ ਤੁਸੀਂ ਸਰੈਂਡਰ ਕੀਤਾ ਹੋਇਆ। ਔਰ ਇਹ ਸਾਰੇ ਦੇ ਚੱਲਦੇ ਆ ਵੀ ਇਹ ਸਾਰਾ ਇੱਕ ਪਾਸੇ ਤੁਸੀਂ ਵਾਈਬਰੈਂਟ ਵਿਲੇਜ ਪ੍ਰੋਗਰਾਮ ਬਣਾਇਆ ਸੀ ਅਰੁਣਾਚਲ ਪ੍ਰਦੇਸ਼ ਦੇ ਲਈ, ਉਹਦੇ ਲਈ ਤੁਸੀਂ ਜਿਹੜਾ 509 ਕਰੋੜ ਜਿਹੜਾ ਅਜੇ ਤੱਕ ਸਿਰਫ ਸਪੈਂਡ ਕੀਤਾ, ਜਦੋਂ ਕਿ 5,000 ਕਰੋੜ ਦੀ ਐਲੋਕੇਸ਼ਨ ਹੋਈ ਸੀ। ਵੀ ਉੱਧਰ ਉਹ ਪਿੰਡਾਂ ਦੇ ਪਿੰਡ ਆਬਾਦ ਕਰ ਰਹੇ ਨੇ, ਯਾਨੀ ਆ ਕੇ ਤੁਹਾਡੇ ਬਾਰਡਰ ਦੇ ਉੱਤੇ ਬੈਠੇ ਨੇ। ਔਰ ਇਸੇ ਤਰ੍ਹਾਂ ਉਹਨੇ ਕਿਹਾ ਜੀ 75 ਪਿੰਡ ਹਿਮਾਚਲ ਪ੍ਰਦੇਸ਼ 'ਚ ਨੇ ਜਿਹੜੇ ਸਪੀਤੀ ਰਾਹੀਂ ਚਾਈਨਾ ਨੂੰ ਲੱਗਦੇ ਨੇ, ਉਹ ਕਿਸੇ ਵੇਲੇ ਵੀ ਉਹਨਾਂ ਨੇ ਟੇਕ ਓਵਰ ਕਰ ਲੈਣਾ, ਤੁਸੀਂ ਉਹਨਾਂ ਨੂੰ ਬਿਲਕੁਲ ਡਿਵੈਲਪ ਨਹੀਂ ਕਰ ਰਹੇ। ਚਾਈਨਾ ਨੇ ਦੂਸਰੇ ਪਾਸੇ ਬ੍ਰਹਮਪੁੱਤਰਾ ਦਰਿਆ ਦੇ ਉੱਤੇ ਜਿਹੜਾ 30% ਇੰਡੀਆ ਦੇ ਟੋਟਲ ਜਿਹੜਾ ਕਲੀਨ ਵਾਟਰ ਹੈ ਉਸ ਦਾ ਸਾਧਨ ਹੈ, ਉਸ ਦੇ ਉੱਤੇ ਚਾਈਨਾ ਨੇ ਐਲਾਨ ਕੀਤਾ ਵੀ ਅਸੀਂ ਸਭ ਤੋਂ ਵੱਡਾ ਡੈਮ ਬਣਾਉਣ ਜਾ ਰਹੇ ਹਾਂ। ਉਹਨੇ ਕਿਹਾ ਵੀ ਤੁਸੀਂ ਕਿੱਥੇ ਖੜੇ ਹੋ। ਔਰ ਇਹ ਗੱਲ ਬਿਲਕੁਲ ਠੀਕ ਹੈ ਕਿ ਵੀ ਇਹਨਾਂ ਨੇ ਲਾਲ ਅੱਖਾਂ ਕੀ ਦਿਖਾਣੀਆਂ ਸੀ, ਲਾਲ ਸਲਾਮ ਜਿਹੜਾ ਉਹ ਭੇਟ ਕਰ ਰਹੇ ਨੇ। ਤੇ ਫਿਰ ਹੁਣ ਇਸ ਸਾਰੇ ਤੋਂ ਬਾਅਦ ਵੀ ਭਾਰਤ ਦੇ ਲੋਕਾਂ 'ਚ ਇਹੀ ਹੈ ਕਿ ਮੋਦੀ ਜੀ ਸੇ ट्रंप भी कांपते हैं, मोदी से चीन लगा कांपने। ਹੁਣ ਇਹ ਉਹਨਾਂ ਦਾ ਖੜਗੇ ਕਹਿ ਰਿਹਾ ਹੈ ਕਿ ਭਾਈ ਇਹ ਤੁਸੀਂ ਕਰਨਾ ਤੇ ਦਿਖਾਣੀਆਂ ਤਾਂ ਅਸੀਂ ਲਾਲ ਅੱਖਾਂ, ਪਰ ਕਰ ਰਹੇ ਹੋ ਤੁਸੀਂ ਉਹਨਾਂ ਨੂੰ ਲਾਲ ਸਲਾਮ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਫਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।